ਕਹਾਣੀ ਦਾ ਸਰਨਾਮਾ ਹੈ ਵੰਡ। ਅੱਜ ਇਤਵਾਰ ਹੈ, ਇਸ ਲਈ ਮੈਂ ਸਵੇਰ ਦਾ ਬਿਸਤਰ ਵਿੱਚ ਹੀ ਲੰਮਾ ਪਿਆ ਹਾਂ। ਹਫ਼ਤੇ ਦੀ ਰਾਤ ਨੂੰ ਮੈਂ ਡਰਾਇੰਗ ਰੂਮ ਵਿੱਚ ਆ ਕੇ ਸੌਂਦਾ ਵਾਂ ਤਾਂ ਜੇ ਸਵੇਰ ਤੱਕ ਮੈਂ ਜਿੰਨੀ ਦੇਰ ਵੀ ਸੁੱਤਾ ਰਵਾਂ ਮੈਨੂੰ ਕੋਈ ਤੰਗ ਨਾ ਕਰੇ। ਇਤਵਾਰ ਨੂੰ ਮੈਂ ਪੂਰੇ 6 ਦਿਨਾਂ ਦੀ ਕਸਰ ਪੂਰੀ ਕਰਨੀ ਹੁੰਦੀ ਹੈ। ਜਿੰਨਾ ਚਿਰ ਤੱਕ ਮੇਰੀ ਕਮਰ ਵਿੱਚ ਬੈੱਡ ਦੀ ਸਖਤੀ ਪਾਰੋਂ ਦਰਦ ਨਾ ਹੋਣ ਲੱਗ ਪਵੇ, ਅੱਖਾਂ ਸੌਂ ਕੇ ਸੁੱਜ ਨਾ ਜਾਣ, ਸੂਰਜ ਦੀ ਗਰਮੀ ਮੇਰੇ ਕਮਰੇ ਤੱਕ ਪੂਰੀ ਦੀ ਪੂਰੀ ਪਹੁੰਚ ਨਾ ਜਾਵੇ, ਮੇਰਾ ਮਨ ਉੱਠਣ ਨੂੰ ਨਹੀਂ ਕਰਦਾ। ਕਦੇ ਕਦੇ ਤੇ ਜੀ ਕਰਦਾ ਰੋਜ਼ ਹੀ ਇਤਵਾਰ ਹੋਇਆ ਕਰੇ ਤੇ ਮੈਂ ਦੇਰ ਤੱਕ ਸੁੱਤਾ ਰਵਾਂ, ਮੈਨੂੰ ਕੋਈ ਆ ਕੇ ਇਹ ਨਾ ਆਖੇ, ਉੱਠੋ ਕਿੰਨਾ ਦਿਨ ਨਿਕਲ ਆਇਆ ਏ, ਕੰਮ ਤੇ ਨਹੀਂ ਜਾਣਾ ਕੀ। ਪਰ ਮਨ ਦੀ ਮਰਜ਼ੀ ਕੌਣ ਮੰਨਦਾ ਹੈ? ਇੱਥੇ ਤੇ ਲੋਕੀ ਆਪਣੀ ਮਰਜ਼ੀ ਨਾਲ ਜੀ ਵੀ ਨਹੀਂ ਰਹੇ, ਬਸ ਸਾਹ ਲਈ ਜਾਂਦੇ ਨੇ। ਸਾਹ ਲੈਣਾ ਸ਼ਾਇਦ ਉਹਨਾਂ ਦੀ ਮਜਬੂਰੀ ਏ। ਇਨਸਾਨ ਦਾ ਕਦੇ ਕਦੇ ਸਾਹ ਨਹੀਂ ਵੀ ਤੇ ਲੈਣ ਨੂੰ ਜੀ ਕਰਦਾ ਏ, ਪਰ ਉਹ ਕੀ ਕਰੇ। ਮੈਂ ਜਿੰਨਾ ਚਿਰ ਸਾਹ ਰੋਕ ਕੇ ਆਪਣੀ ਮਰਜ਼ੀ ਪੂਰੀ ਕਰ ਸਕਣਾ ਵਾਂ ਉਹਨਾਂ ਚਿਰ ਲਈ ਛੁੱਟੀ ਦਾ ਦਿਨ ਹੁੰਦਾ ਹੈ। ਅੱਜ ਰਾਤ ਨੂੰ ਇੱਕ ਅਜੀਬ ਗੱਲ ਹੋਈ। ਮੇਰੇ ਵਾਸਤੇ ਤੇ ਅਜੀਬ ਸੀ, ਪਰ ਲੋਕਾਂ ਵਾਸਤੇ ਨਹੀਂ ਹੋ ਸਕਦੀ। ਕਿਉਂ ਜੇ ਅੱਜ ਰਾਤ ਨੂੰ ਮੈਂ ਇੱਕ ਖ਼ਾਬ ਵੇਖਿਆ, ਕਈ ਚਿਰਾਂ ਪਿੱਛੋਂ ਖ਼ਾਬ ਵੇਖਿਆ ਤੇ ਮੈਨੂੰ ਅਜੀਬ ਗੱਲ ਲੱਗੀ। ਖੈਰ, ਮੈਂ ਜੋ ਕੁਝ ਖ਼ਾਬ ਵਿੱਚ ਵੇਖਿਆ ਸੀ, ਜਦੋਂ ਉੱਠਿਆ ਤੇ ਸਿਰਹਾਣੇ ਪਈ ਡਾਇਰੀ ਤੇ ਆਪਣਾ ਖ਼ਾਬ ਕੁਝ ਇੰਜ ਲਿਖਣ ਲੱਗਾ। ਸੂਰਜ ਹਾਲੇ ਪੂਰੀ ਤਰ੍ਹਾਂ ਨਹੀਂ ਸੀ ਨਿਕਲਿਆ, ਚੰਨ ਦੀ ਲੋ ਬਹੁਤੀ ਨਹੀਂ ਸੀ ਹੋਈ। ਇਸ ਪਾਰੋਂ ਮੇਰੇ ਕਮਰੇ ਵਿੱਚ ਨਾ ਤੇ ਬਹੁਤਾ ਹਨੇਰਾ ਸੀ ਤੇ ਨਾ ਚਾਨਣ ਕਿ ਦਰਵਾਜ਼ਾ ਖੜਕਿਆ। ਮੈਂ ਕੋਈ ਜਵਾਬ ਨਾ ਦਿੱਤਾ। ਮੇਰਾ ਜੀ ਕੀਤਾ ਕਿ ਜਿਹਨੇ ਦਰਵਾਜ਼ਾ ਖੜਕਾਇਆ ਹੈ ਉਹਨੂੰ ਇੱਟ ਮਾਰ ਦਿਆਂ। ਛੁੱਟੀ ਵਾਲੇ ਦਿਨ ਵੀ ਆਰਾਮ ਨਹੀਂ ਕਰਨ ਦਿੰਦਾ। ਦਰਵਾਜ਼ਾ ਫਿਰ ਖੜਕਿਆ। ਮੈਂ ਨਾ ਚਾਹੁੰਦੇ ਹੋਇਆਂ ਉੱਠ ਕੇ ਦਰਵਾਜ਼ਾ ਖੋਲ੍ਹ ਦਿੱਤਾ। ਦਰਵਾਜ਼ੇ ਉੱਪਰ ਕੋਈ ਵੀ ਨਹੀਂ ਸੀ। ਬਾਹਰ ਹਵਾ ਬੜੀ ਤੇਜ਼ੀ ਨਾਲ ਝੁੱਲ ਰਹੀ ਸੀ ਕਿ ਹਵਾ ਦਾ ਇੱਕ ਬੁੱਲਾ ਮੇਰੇ ਪਿੰਡੇ ਨਾਲ ਖਹਿੰਦਾ ਦਰਵਾਜ਼ੇ ਦੀਆਂ ਚੀਥਾਂ ਰਾਹੀਂ ਅੰਦਰ ਨੂੰ ਵੜ ਗਿਆ। ਮੈਂ ਅੱਖਾਂ ਮਲਦਿਆਂ ਮਲਦਿਆਂ ਜਦੋਂ ਦਰਵਾਜ਼ੇ ਨੂੰ ਕੁੰਡੀ ਲਾ ਆਪਣੇ ਬੈੱਡ ਉੱਤੇ ਜਾ ਕੇ ਲੇਟਿਆ ਤੇ ਮੈਨੂੰ ਲੱਗਿਆ ਜਿਵੇਂ ਕਮਰੇ ਵਿੱਚ ਕਿਸੇ ਨੇ ਪਰਫਿਊਮ ਛਿੜਕ ਦਿੱਤਾ ਹੋਵੇ। ਬਹੁਤ ਹੀ ਸੋਹਣੀ ਖੁਸ਼ਬੂ ਆਉਣ ਲੱਗੀ, ਕਿਸੇ ਅਜਿਹੇ ਫੁੱਲਾਂ ਦੀ ਜਿਨ੍ਹਾਂ ਦਾ ਨਾਂ ਵੀ ਮੈਂ ਨਹੀਂ ਸੀ ਜਾਣਦਾ। ਮਿੱਠੀ ਮਿੱਠੀ, ਸੋਹਣੀ ਸੋਹਣੀ, ਪਿਆਰੀ ਪਿਆਰੀ, ਮਨ ਨੂੰ ਲੱਗਣ ਵਾਲੀ ਖੁਸ਼ਬੂ। ਮੈਂ ਵਹਿਮ ਖਤਮ ਕਰਨ ਲਈ ਲੰਮਾ ਸਾਹ ਭਰਿਆ ਤੇ ਉਹ ਖੁਸ਼ਬੂ ਮੇਰੇ ਪੂਰੇ ਪਿੰਡੇ ਵਿੱਚ ਸਮਾ ਗਈ। ਮੈਨੂੰ ਲੱਗਿਆ ਜਿਵੇਂ ਮੈਂ ਵੀ ਇਸ ਖੁਸ਼ਬੂ ਦਾ ਹੀ ਹਿੱਸਾ ਬਣ ਚੁੱਕਿਆ ਹਾਂ। ਹੁਣ ਖੁਸ਼ਬੂ ਮੇਰੇ ਆਪਣੇ ਕੋਲੋਂ ਆ ਰਹੀ ਸੀ ਤੇ ਵੰਡ ਦਿਓ, ਸਭ ਕੁਝ ਵੰਡ ਦਿਓ, ਇਸ ਆਵਾਜ਼ ਨੇ ਮੇਰਾ ਸਾਰਾ ਖ਼ਾਬ ਤੋੜ ਦਿੱਤਾ। ਮੈਂ ਉੱਠ ਕੇ ਪਹਿਲਾਂ ਆਪਣੇ ਕੋਲੋਂ ਖੁਸ਼ਬੂ ਸੁੰਘੀ, ਪਰ ਉਹ ਸ਼ਾਇਦ ਮੁੱਕ ਚੁੱਕੀ ਸੀ। ਫਿਰ ਮੈਨੂੰ ਲੱਗਿਆ ਜਿਵੇਂ ਖ਼ਾਬ ਸੱਚੇ ਹੁੰਦੇ ਨੇ, ਪਰ ਮੈਂ ਤੇ ਆਪਣਾ ਖ਼ਾਬ ਵੀ ਪੂਰਾ ਨਹੀਂ ਸੀ ਵੇਖ ਸਕਿਆ। ਅੱਧ ਵਿੱਚੋਂ ਟੁੱਟਾ ਖ਼ਾਬ ਕੀ ਪੂਰਾ ਹੋਵੇਗਾ, ਤੇ ਜੇ ਪੂਰਾ ਵੀ ਹੋ ਗਿਆ ਤੇ ਇਸ ਖ਼ਾਬ ਦਾ ਫਾਇਦਾ ਜਿਹੜਾ ਨਾਮੁਕੰਮਲ ਸੀ। ਬਸ ਫਿਰ ਮੇਰੀ ਅਜਿਹੀ ਅੱਖ ਖੁੱਲੀ ਕਿ ਬਾਦੋਂ ਨੀਂਦਰ ਨਾ ਆਈ। ਮੈਂ ਚੰਗੀ ਤਰ੍ਹਾਂ ਆਪਣੇ ਕਮਰੇ ਦੀ ਹਰ ਸ਼ੈ ਨੂੰ ਟੋਲਦਾ ਰਿਹਾ। ਸ਼ਾਇਦ ਮੈਂ ਆਪਣੇ ਖ਼ਾਬ ਵਿੱਚ ਮੌਜੂਦ ਖੁਸ਼ਬੂ ਨੂੰ ਲੱਭਣ ਦਾ ਯਤਨ ਕਰ ਰਿਹਾ ਸਾਂ, ਪਰ ਉਹ ਕਿਹੜੀ ਨਜ਼ਰ ਆਉਂਦੀ ਏ। ਦਰਵਾਜ਼ਾ ਉਂਝ ਦਾ ਉਂਝ ਹੀ ਬੰਦ ਰਿਹਾ। ਮੈਂ ਆਪਣੇ ਹੱਥਾਂ ਦੀਆਂ ਤਲੀਆਂ ਨੂੰ ਗੋਹ ਨਾਲ ਤੱਕਿਆ, ਜਿਵੇਂ ਅੱਜ ਹੀ ਸਾਰੀਆਂ ਲਕੀਰਾਂ ਪੜ੍ਹ ਦੇਣੀਆਂ ਹੋਣ। ਤੇ ਫਿਰ ਪਤਾ ਨਹੀਂ ਮੇਰੇ ਮਨ ਵਿੱਚ ਕੀ ਆਇਆ। ਮੈਂ ਹੱਥਾਂ ਦੀ ਤਲੀਆਂ ਨੂੰ ਆਪਣੇ ਨੱਕ ਕੋਲ ਲੈ ਗਿਆ ਤੇ ਫਿਰ ਮੇਰੀ ਹੈਰਾਨੀ ਹੋਰ ਵੱਧ ਗਈ ਜਦੋਂ ਮੈਂ ਵੇਖਿਆ ਰਾਤ ਦੇ ਖ਼ਾਬ ਵਾਲੀ ਖੁਸ਼ਬੂ ਹਾਲੇ ਤੱਕ ਮੇਰੇ ਹੱਥਾਂ ਵਿੱਚੋਂ ਆ ਰਹੀ ਸੀ। ਫਿਰ ਮੈਂ ਕਿੰਨਾ ਹੀ ਚਿਰ ਆਪਣੇ ਹੱਥਾਂ ਦੀਆਂ ਤਲੀਆਂ ਨੂੰ ਸੁੰਘਦਾ ਰਿਹਾ, ਜਿਵੇਂ ਮੈਂ ਉਸ ਖੁਸ਼ਬੂ ਨੂੰ ਆਪਣੇ ਅੰਦਰ ਛੁਪਾ ਲੈਣਾ ਚਾਹੁੰਦਾ ਸਾਂ। ਵੰਡ ਦਿਓ, ਸਭ ਕੁਝ ਵੰਡ ਦਿਓ, ਮੇਰੇ ਕੰਨ ਵਿੱਚ ਫਿਰ ਆਵਾਜ਼ ਆਈ। ਇਹ ਆਵਾਜ਼ ਗਲੀ ਵਾਲੇ ਪਾਸਿਓਂ ਆਈ ਸੀ।
ਡਰਾਇੰਗ ਰੂਮ ਗਲੀ ਵਾਲੇ ਪਾਸੇ, ਜਿਹੜੀ ਇੱਕ ਮਸਰੂਫ ਤਰੀਨ ਗਲੀ ਹੈ। ਭਾਵੇਂ ਸਵੇਰ ਦੇ 5 ਵਜੇ ਹੋਣ ਜਾਂ ਰਾਤ ਦਾ 1 ਵਜਿਆ ਹੋਵੇ, ਗਲੀ ਵਿੱਚੋਂ 2-4 ਬੰਦੇ ਔਰਤਾਂ ਟੁਰਦੀਆਂ ਹੋਈਆਂ ਲੰਘਦੀਆਂ ਹੋਈਆਂ ਮਿਲ ਜਾਂਦੀਆਂ ਨੇ। ਡਰਾਇੰਗ ਰੂਮ ਦਾ ਇੱਕ ਬੂਹਾ ਵੀ ਗਲੀ ਵਾਲੇ ਪਾਸੇ ਨੂੰ ਖੁੱਲ੍ਹਦਾ ਹੈ। ਉਸ ਬੂਹੇ ਦੇ ਨਾਲ ਹੀ ਸੱਜੇ ਪਾਸੇ ਇੱਕ ਨਿੱਕੀ ਜਿਹੀ ਬਾਰੀ ਹੈ, ਜਿਹਦੇ ਬੂਹੇ ਮੈਂ ਸੌਣ ਤੋਂ ਪਹਿਲਾਂ ਬੰਦ ਕਰ ਦੇਣਾ ਵਾਂ, ਤਾਂ ਜੇ ਸੂਰਜ ਸਵੇਰ ਨੂੰ ਹੀ ਮੇਰੇ ਕਮਰੇ ਵਿੱਚ ਆ ਨਾ ਬੈਠੇ। ਮੇਰਾ ਖਾਬ ਤੋੜਨ ਵਾਲਿਆ, ਪਤਾ ਨਹੀਂ ਮੈਂ ਕੀ ਬੋਲਦਾ ਉੱਠ ਕੇ ਦਰਵਾਜ਼ਾ ਖੋਲ ਕੇ ਬਾਹਰ ਵੇਖਿਆ। ਚੜ੍ਹਦੀ ਜਵਾਨੀ ਦੀ ਉਮਰ ਦਾ ਇੱਕ ਮੁੰਡਾ, ਵਾਲ ਖਿਲਰੇ ਹੋਏ, ਮੂੰਹ ਤੋਂ ਰਾਲਾਂ ਵਗਦੀਆਂ ਹੋਇਆਂ, ਮੈਲੇ ਗੰਦੇ ਗਲੀਜ਼ ਕੱਪੜੇ ਪਾਏ, ਪੈਰੋਂ ਨੰਗਾ, ਦਰਵਾਜ਼ੇ ਦੇ ਖੱਬੇ ਪਾਸੇ ਮੌਜੂਦ ਗਟਰ ਉਤੇ ਬੈਠਾ ਉੱਚੀ ਉੱਚੀ ਬੋਲੀ ਜਾ ਰਿਹਾ ਸੀ, ਵੰਡ ਦਿਓ, ਸਭ ਕੁਝ ਵੰਡ ਦਿਓ। ਮੈਨੂੰ ਤੇ ਉਹ ਕੋਈ ਮਸਤ ਜਿਹਾ ਲੱਗਾ। ਦਫਾ ਹੋ ਜਾ ਇੱਥੋਂ, ਕੀ ਸ਼ੋਰ ਪਾਇਆ ਹੋਇਆ। ਮੈਂ ਗੁੱਸੇ ਵਿੱਚ ਉਹਨੂੰ ਆਖਣ ਲੱਗਾ, ਸਭ ਕੁਝ ਵੰਡ ਦਿਓ। ਉਹ ਹੋਰ ਗੁੱਸੇ ਨਾਲ ਮੈਨੂੰ ਆਖਣ ਲੱਗਾ, ਓਏ। ਮੈਂ ਹਾਲੇ ਹੋਰ ਕੁਝ ਕਹਿ ਨਹੀਂ ਲੱਗਾ ਸਾਂ ਕਿ ਸਾਹਮਣੇ ਵਾਲੀ ਦਹੀਂ ਦੀ ਦੁਕਾਨ ਵਾਲੇ ਨੇ ਆਖਿਆ, ਯਾਰ ਐ ਤੇ ਕਰੈ ਕੇ ਛੱਡ ਪਰਾਂ, ਦਫਾ ਕਰ। ਨਾਲ ਹੀ ਉਸ ਦਹੀਂ ਵਾਲੇ ਨੇ ਆਪਣੇ ਸਿਰ ਦੀ ਸੱਜੀ ਪੁਰਪੜੀ ਤੇ ਆਪਣੀ ਸ਼ਹਾਦਤ ਦੀ ਉਂਗਲੀ ਹਲਾਈ, ਜਿਹਦਾ ਮਤਲਬ ਸੀ ਕਿ ਇਹ ਪਾਗਲ ਏ। ਦਿਮਾਗ ਨੂੰ ਵੀ ਵੰਡ ਦਿਓ, ਸਭ ਕੁਝ ਵੰਡ ਦਿਓ। ਉਹ ਸ਼ਾਇਦ ਸਾਰੀ ਗੱਲ ਸਮਝਣ ਦੇ ਬਾਅਦ ਬੋਲਣ ਲੱਗਾ। ਮੈਂ ਉਹਦੇ ਉੱਤੇ ਲਾਹਨਤ ਭੇਜਦਾ ਅੰਦਰ ਆਇਆ। ਮੇਰੇ ਪਿੰਡੇ ਵਿੱਚ ਜਿਵੇਂ ਕਿਸੇ ਨੇ ਭਾਂਬੜ ਬਾਲ ਛੱਡਿਆ ਹੋਵੇ। 6 ਦਿਨਾਂ ਬਾਅਦੋਂ ਇੱਕ ਦਿਨ ਮਿਲਦਾ ਸੌਣ ਲਈ, ਤੇ ਉਹ ਵੀ ਇਸ ਲਾਹਨਤੀ ਨੇ ਅਜ਼ਾਬ ਕਰ ਛੱਡਿਆ। ਮੈਂ ਪਤਾ ਨਹੀਂ ਕੀ ਕਈ ਬੁੜਬੜਾਂਦਾ ਦੁਬਾਰਾ ਬੈੱਡ ਉੱਤੇ ਆ ਕੇ ਲੰਮਾ ਪੈ ਗਿਆ। ਵੰਡ ਦਿਓ, ਸਭ ਕੁਝ ਵੰਡ ਦਿਓ। ਕਦੇ ਕਦੇ ਮੇਰੇ ਕੰਨਾਂ ਵਿੱਚ ਆਵਾਜ਼ ਪੈ ਰਹੀ ਸੀ, ਪਰ ਮੈਂ ਹੁਣ ਜ਼ਿਆਦਾ ਗੁੱਸਾ ਮਹਿਸੂਸ ਨਾ ਕੀਤਾ। ਬੈੱਡ ਉੱਤੇ ਲੰਮਾ ਪਿਆ ਮੈਂ ਬੜੇ ਪਾਸੇ ਪਲਟਦਾ ਰਿਹਾ, ਅੱਖਾਂ ਮੀਟਦਾ ਰਿਹਾ, ਪਰ ਨੀਂਦਰ ਜਿਵੇਂ ਮੇਰੇ ਕੋਲੋਂ ਰੁੱਸ ਗਈ ਲੱਗਦੀ। ਮੇਰਾ ਕਈ ਅਰਸੇ ਪਿੱਛੋਂ ਜੀ ਕਰ ਰਿਹਾ ਸੀ ਕਿ ਅੱਜ ਕੋਈ ਸੋਹਣਾ ਜਿਹਾ ਖਾਬ ਵੇਖਾਂ, ਜਿਹਦੇ ਵਿੱਚ ਸਾਰੀਆਂ ਸ਼ੈਵਾਂ ਹੀ ਸੋਹਣੀਆਂ ਹੋਣ। ਸ਼ਾਇਦ ਇਨਸਾਨ ਉਹ ਖਾਬ ਵੇਖਦਾ ਹੈ ਜਿਹੜਾ ਉਹ ਆਪ ਵੇਖਣਾ ਚਾਹੁੰਦਾ ਹੈ। ਕੀ ਖਾਬਾਂ ਦਾ ਰੱਬ ਨੂੰ ਪਤਾ ਹੁੰਦਾ ਹੈ? ਮੈਂ ਸੋਚਣ ਲੱਗਦਾ ਹਾਂ। ਆਲੂ ਵੀ ਵੰਡ ਦਿਓ, ਗੋਭੀ ਵੀ ਵੰਡ ਦਿਓ, ਖਰਬੂਜ਼ੇ ਵੀ ਵੰਡ ਦਿਓ। ਉਹ ਮੁੰਡਾ ਸ਼ਾਇਦ ਕਿਸੇ ਸਬਜ਼ੀ ਲੈ ਜਾਂਦੇ ਨੂੰ ਵੇਖ ਕੇ ਆਖ ਰਿਹਾ। ਮੇਰਾ ਕਮਰੇ ਵਿੱਚ ਜੀ ਨਹੀਂ ਸੀ ਲੱਗ ਰਿਹਾ, ਪਰ ਹਾਲੇ ਸਿਰਫ 10 ਵਜੇ ਸਨ। ਮੇਰੀ ਤੇ ਨੀਂਦਰ ਵੀ ਪੂਰੀ ਨਹੀਂ ਸੀ ਹੋਈ। ਇਹੋ ਜਿਹੀਆਂ ਗੱਲਾਂ ਹੀ ਸੋਚ ਰਿਹਾ ਸਾਂ ਕਿ ਘਰ ਵਾਲੇ ਪਾਸੇ ਦਾ ਦਰਵਾਜ਼ਾ ਖੜਕਿਆ। ਮੈਂ ਕੋਈ ਜਵਾਬ ਨਾ ਦਿੱਤਾ ਤਾਂ ਦਰਵਾਜ਼ਾ ਫਿਰ ਖੜਕਿਆ। ਕੌਣ ਹੈ? ਪਾਪਾ, ਮੰਮੀ ਕਹਿ ਰਹੇ ਨੇ ਨਾਸ਼ਤਾ ਕਰ ਲਓ, ਮੇਰੀ ਧੀ ਪਰੀ ਦੀ ਆਵਾਜ਼ ਸੀ। ਅੱਛਾ ਬੇਟਾ, ਆਪਣੀ ਮੰਮੀ ਨੂੰ ਕਹੋ ਮੈਂ ਆ ਰਿਹਾ। ਥੋੜੀ ਦੇਰ ਬਾਅਦੋਂ ਮੈਂ ਉੱਠ ਕੇ ਮੂੰਹ ਹੱਥ ਧੋਣ ਬਾਅਦ ਨਾਸ਼ਤਾ ਕੀਤਾ। ਮੇਰੀ ਇੱਕ ਧੀ ਨੇ ਮੇਰੇ ਨਾਲ ਨਾਸ਼ਤਾ ਕੀਤਾ, ਦੂਜੀ ਮੇਰੇ ਵਾਂਗ ਸੋਣਾ ਚਾਹ ਰਹੀ ਸੀ ਤੇ ਉਹ ਸੁੱਤੀ ਰਹੀ। ਉਹਨਾਂ ਦੀ ਮਾਂ ਝਾੜੂ ਫੇਰਦੀ ਰਹੀ, ਕੁਰਸੀਆਂ ਸੈੱਟ ਕਰਦੀ ਰਹੀ, ਪਰਦੇ ਝਾੜਦੀ ਰਹੀ। ਮੈਂ ਉਹਨੂੰ ਕਿੰਨੀ ਵਾਰ ਸਮਝਾਇਆ ਹੈ ਇਤਵਾਰ ਨੂੰ ਛੁੱਟੀ ਕਰਿਆ ਕਰ, ਪਰ ਉਹ ਆਖਦੀ ਹੈ ਛੁੱਟੀ ਵਾਲੇ ਦਿਨ ਮਹਿਮਾਨ ਆ ਸਕਦੇ ਹਨ। ਇਸ ਲਈ ਘਰ ਦੀ ਹਾਲਤ ਸੁਧਰੀ ਹੋਣੀ ਜ਼ਰੂਰੀ ਹੈ। ਘਰ ਦੀ ਹਾਲਤ ਸੁਧਾਰਨ ਬਾਅਦੋਂ ਫਿਰ ਉਹ ਆਪਣੀ ਹਾਲਤ ਸੁਧਾਰਨ ਤੋਂ ਪਹਿਲਾਂ ਮੇਰੀਆਂ ਦੋਵਾਂ ਧੀਆਂ ਨੂੰ ਨਵਾ ਕੇ ਕੱਪੜੇ ਪਵਾਏਗੀ, ਤੇ ਫਿਰ ਉਹਨਾਂ ਚਿਰ ਮੇਰਾ ਵੀ ਪਿੱਛਾ ਨਹੀਂ ਛੱਡਦੀ ਜਿੰਨਾ ਚਿਰ ਮੈਂ ਸਹੀ ਮਾਨਿਆਂ ਵਿੱਚ ਤਾਜ਼ਾ ਨਾ ਹੋ ਜਾਵਾਂ। ਸਭ ਕੁਝ ਵੰਡ ਦਿਓ। ਬਾਹਰ ਬੈਠੇ ਮੁੰਡੇ ਨੇ ਉੱਚੀ ਸਾਰੀ ਆਖਿਆ। ਪਾਪਾ, ਇਹ ਕੌਣ ਬੋਲ ਰਿਹਾ ਹੈ? ਪਾਗਲ ਹੈ ਕੋਈ ਬੇਟਾ? ਪਾਗਲ? ਹਾਂ, ਇਹ ਕਿਸ ਸ਼ੈ ਨੂੰ ਕਹਿੰਦਾ ਵੰਡ ਦਿਓ? ਸਭ ਸ਼ੈਵਾਂ ਨੂੰ। ਜਿਸ ਤਰ੍ਹਾਂ ਅੰਮੀ ਮੈਨੂੰ ਤੇ ਬਾਜੀ ਨੂੰ ਸ਼ੈਵਾਂ ਵੰਡ ਕੇ ਦਿੰਦੀ ਹੈ। ਹਾਂ, ਐਸੇ ਤਰ੍ਹਾਂ, ਬਿਲਕੁਲ ਐਸੇ ਤਰ੍ਹਾਂ। ਠੀਕ, ਪਰ ਫਿਰ ਇਹ ਪਾਗਲ ਕਿਉਂ ਹੋਇਆ? ਫਿਰ ਇਹ ਪਾਗਲ ਕਿਵੇਂ ਹੋਇਆ? ਕਿਉਂਕਿ ਉਹ ਇਹ ਕਿਉਂ ਆਖਦਾ ਹੈ ਸਭ ਕੁਝ ਵੰਡ ਦਿਓ, ਸਭ ਕੁਝ ਵੰਡ ਦਿਓ? ਆਖਣ ਵਾਲਾ ਪਾਗਲ ਹੁੰਦਾ ਹੈ? ਨਹੀਂ ਬੇਟਾ, ਹਰ ਇਨਸਾਨ ਦੀ ਆਪਣੀ ਮਰਜ਼ੀ ਹੁੰਦੀ ਹੈ ਕਿ ਉਹ ਵੰਡੇ ਜਾਂ ਨਾ ਵੰਡੇ। ਇੰਝ ਉਹਦਾ ਦਿਮਾਗ ਠੀਕ ਨਹੀਂ ਲੱਗਦਾ। ਐਸੇ ਲਈ ਉਹਨਾਂ ਦੇ ਘਰ ਵਾਲਿਆਂ ਨੇ ਵੀ ਉਹਨੂੰ ਘਰੋਂ ਕੱਢ ਦਿੱਤਾ ਹੈ। ਪਾਗਲਾਂ ਦਾ ਇਲਾਜ ਹੋਣਾ ਚਾਹੀਦਾ ਹੈ। ਬੜੀ ਸੰਜੀਦਾ ਹੋ ਕੇ ਤੇ ਬੜੇ ਸੱਚੇ ਜਜ਼ਬੇ ਨਾਲ ਮੇਰੀ ਧੀ ਪਰੀ ਨੇ ਮੈਨੂੰ ਸਮਝਾਉਣ ਦੀ ਜਿਵੇਂ ਕੋਸ਼ਿਸ਼ ਕੀਤੀ ਸੀ। ਮੈਂ ਪਰੀ ਨਾਲ ਹੋਰ ਗੱਲਾਂ ਕਰਦਾ, ਪਰ ਉਹਦੀ ਮਾਂ ਉਹਨੂੰ ਨੁਹਾਉਣ ਤੇ ਕੱਪੜੇ ਬਦਲਣ ਦਾ ਹੁਕਮ ਦੇ ਚੁੱਕੀ ਸੀ। ਉਹਦੀ ਮਾਂ ਦੇ ਹੁਕਮ ਉੱਤੇ ਮੇਰਾ ਕੀ ਵੱਸ ਚੱਲਣਾ। ਮੈਂ ਜਦੋਂ ਅਖਬਾਰ ਪੜ੍ਹਨ ਲਈ ਆਪਣੇ ਕਮਰੇ ਵਿੱਚ ਐਨਕ ਚੁੱਕਣ ਗਿਆ ਤੇ ਵੇਖਿਆ ਮੇਰੇ ਕਮਰੇ ਅੰਦਰ ਇੱਕ ਚਿੜੀ ਕੱਖ ਫੜੀ ਘੁੰਮ ਰਹੀ ਏ,
ਤੇ ਉਹ ਹਰੇ ਆਲ੍ਹਣਾ ਬਣਾਉਣ ਲਈ ਥਾਂ ਲੱਭ ਰਹੀ ਸੀ। ਮੈਂ ਉਹਦੇ ਵੱਲ ਵੇਖਿਆ ਤੇ ਉਹ ਆਲ੍ਹਣੇ ਲਈ ਚੁੰਝ ਵਿੱਚ ਪਾਇਆ ਹੋਇਆ ਆਪਣਾ ਕੱਖ ਛੱਡ ਕੇ ਬਾਹਰ ਨੂੰ ਚਲੀ ਗਈ। ਮੈਂ ਉਹਦੇ ਆਲ੍ਹਣੇ ਪਾਵਨ ਲਈ ਫੜਿਆ ਕੱਖ ਬਾਹਰ ਕੂੜੇ ਵਾਲੇ ਡੱਬੇ ਵਿੱਚ ਸੁੱਟ ਕੇ ਆਪਣੇ ਕਮਰੇ ਦਾ ਬੂਹਾ ਬੰਦ ਕਰਕੇ ਅਖਬਾਰ ਪੜ੍ਹਨ ਲਈ ਨਾਲ ਵਾਲੇ ਕਮਰੇ ਵਿੱਚ ਚਲਾ ਗਿਆ। ਅਖਬਾਰ ਪੜ੍ਹਦਿਆਂ ਮੈਨੂੰ ਖਿਆਲ ਆਇਆ ਕਿ ਅੱਜ ਤੇ ਕ੍ਰਿਕਟ ਦਾ ਮੈਚ ਹੈ। ਮੈਂ ਟੀਵੀ ਔਨ ਕੀਤਾ ਤੇ ਫਿਰ ਅਸੀਂ ਸਾਰੇ ਘਰ ਵਾਲੇ ਕ੍ਰਿਕਟ ਮੈਚ ਵੇਖਣ ਲੱਗੇ। ਜਦੋਂ ਕ੍ਰਿਕਟ ਦਾ ਮੈਚ ਮੁੱਕਿਆ ਉਦੋਂ ਸੂਰਜ ਡੁੱਬ ਚੁੱਕਿਆ ਸੀ। ਮੈਂ ਟੀਵੀ ਔਨ ਕੀਤਾ ਤੇ ਫਿਰ ਉਦੋਂ ਸੂਰਜ ਡੁੱਬ ਚੁੱਕਿਆ ਸੀ। ਬਾਹਰ ਹਨੇਰਾ ਵੱਧ ਰਿਹਾ ਸੀ। ਮੈਂ ਟੁਰਨ ਫਿਰਨ ਲਈ ਬਾਹਰ ਜਾਣ ਵਾਸਤੇ ਬੂਹਾ ਖੋਲ੍ਹਿਆ ਤੇ ਮੇਰੀ ਨਜ਼ਰ ਉਸ ਮੁੰਡੇ ਤੇ ਪਈ ਜਿਹੜਾ ਸਵੇਰ ਦਾ ਬੈਠਾ ਵੰਡ ਦਿਓ ਵੰਡ ਦਿਓ ਸਭ ਕੁਝ ਵੰਡ ਦਿਓ ਆਖੀ ਜਾ ਰਿਹਾ ਸੀ। ਉਹ ਸ਼ਾਇਦ ਸੁੱਤਾ ਪਿਆ ਸੀ ਜਾਂ ਬੋਲਦਾ ਬੋਲਦਾ ਅਧਹੋਸ਼ ਦੀ ਹਾਲਤ ਵਿੱਚ ਅੱਪੜ ਗਿਆ। ਸਾਹਮਣੇ ਦਹੀਂ ਵਾਲੀ ਦੁਕਾਨ ਵਾਲੇ ਨੇ ਲੱਸੀ ਦਾ ਗਲਾਸ ਬਣਾ ਕੇ ਉਹਦੇ ਕੋਲ ਆ ਕੇ ਉਹਨੂੰ ਪਿਆਣਾ ਚਾਹਿਆ, ਪਰ ਉਹ ਫਿਰ ਉੱਚੀ ਸਾਰੀ ਆਖਣ ਲੱਗਿਆ, ਵੰਡ ਦਿਓ ਸਭ ਕੁਝ ਵੰਡ ਦਿਓ। ਮਰ ਜਾਏ ਰੱਬ ਦਾ ਨਾ ਸ਼ੁਕਰਾਨਾ ਬਣ, ਵੰਡ ਦਿਓ ਰੱਬ ਨੂੰ ਵੀ। ਉਹ ਸ਼ਾਇਦ ਕੁਝ ਆਖ ਦਿੰਦਾ ਕਿ ਦਹੀਂ ਦੀ ਦੁਕਾਨ ਵਾਲੇ ਨੇ ਉਹਦੇ ਮੂੰਹ ਉੱਤੇ ਹੱਥ ਰੱਖ, ਮਰ ਜਾਏ ਰੱਬ ਦਾ ਨਾ ਸ਼ੁਕਰਾਨਾ ਬਣ, ਵੰਡ ਦਿਓ ਰੱਬ ਨੂੰ ਵੀ। ਉਹ ਸ਼ਾਇਦ ਕੁਝ ਆਖ ਦਿੰਦਾ ਕਿ ਦਹੀਂ ਦੀ ਦੁਕਾਨ ਵਾਲੇ ਨੇ ਉਹਦੇ ਮੂੰਹ ਉੱਤੇ ਹੱਥ ਰੱਖ ਦਿੱਤਾ। ਰਾਤ ਦੇ ਕੋਈ 8 ਵਜੇ ਜਦੋਂ ਮੈਂ ਘਰ ਆਇਆ ਤੇ ਬੂਹੇ ਉੱਤੇ ਉਹ ਉਂਝੇ ਹੀ ਬੈਠਾ ਤੇ ਥੋੜੇ ਥੋੜੇ ਵਕਫੇ ਮਗਰੋਂ ਆਖ ਦਿੰਦਾ, ਵੰਡ ਦਿਓ ਵੰਡ ਦਿਓ। ਮੈਂ ਉਹਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ, ਜਿਵੇਂ ਮੈਂ ਕਈ ਵਰ੍ਹਿਆਂ ਤੋਂ ਇਸ ਗੱਲ ਦਾ ਆਦੀ ਹੋ ਗਿਆ ਸਾਂ। ਘਰ ਦਾ ਬੂਹਾ ਖੋਲ੍ਹਿਆ ਤੇ ਪਲਾਅ ਦੀ ਖੁਸ਼ਬੂ ਆਈ। ਸ਼ਾਇਦ ਅੰਦਰ ਕਿਚਨ ਵਿੱਚ ਕਿਸੇ ਨੇ ਪਲਾਅ ਦੇ ਪਤੀਲੇ ਦਾ ਢੱਕਣ ਖੋਲ੍ਹਿਆ। ਮੈਨੂੰ ਜ਼ੋਰ ਦੀ ਭੁੱਖ ਲੱਗੀ। ਮੇਰੀਆਂ ਦੋਵੇਂ ਧੀਆਂ ਤੇ ਉਹਨਾਂ ਦੀ ਮਾਂ ਜਿਵੇਂ ਮੇਰਾ ਇੰਤਜ਼ਾਰ ਕਰ ਰਹੇ ਸਨ। ਜਦੋਂ ਅਸੀਂ ਸਾਰੇ ਰਲ ਕੇ ਖਾਣ ਲੱਗੇ ਤੇ ਮੈਨੂੰ ਖਿਆਲ ਆਇਆ, ਉਸ ਵਿਚਾਰੇ ਨੇ ਜਿਹੜਾ ਸਵੇਰ ਤੋਂ ਬੈਠਾ ਵੰਡ ਦਿਓ ਆਖ ਰਿਹਾ ਹੈ, ਕੁਛ ਵੀ ਤੇ ਨਹੀਂ ਖਾਦਾ। ਚਲੋ ਉਸ ਨੂੰ ਕੁਛ ਦੇ ਆਈਏ। ਇਹ ਡੋਂਗੇ ਵਿੱਚ ਮੈਂ ਉਸ ਪਾਗਲ ਲਈ ਚਾਵਲ ਪਾਏ ਨੇ, ਜਾਓ ਉਹਨੂੰ ਦਿਓ। ਮੇਰੀ ਬੀਵੀ ਨੇ ਮੈਨੂੰ ਜਦ ਆਖਿਆ ਤੇ ਮੇਰੀਆਂ ਧੀਆਂ ਦੀਆਂ ਨਜ਼ਰਾਂ ਨੇ ਮੈਨੂੰ ਇਸ ਕੰਮ ਲਈ ਜਿਵੇਂ ਹੁਕਮ ਦੇ ਦਿੱਤਾ, ਪਾਪਾ ਜਲਦੀ ਆਣਾ, ਫਿਰ ਅਸੀਂ ਖਾਣਾ ਸ਼ੁਰੂ ਕਰਾਂਗੇ ਇਕੱਠੇ। ਮੇਰੀ ਧੀ ਪਰੀ ਬੋਲੀ। ਉਹਨੂੰ ਕੋਈ ਜਵਾਬ ਦਿੱਤੇ ਬਿਨਾਂ ਮੈਂ ਦਰਵਾਜ਼ਾ ਖੋਲ੍ਹਿਆ ਤੇ ਉਹ ਮੈਨੂੰ ਵੇਖਦਿਆਂ ਸਾਰੀ ਬੋਲਿਆ, ਵੰਡ ਦਿਓ ਸਭ ਕੁਝ ਵੰਡ ਦਿਓ। ਹਾਂ ਵੰਡ ਦਿੱਤਾ ਹੈ, ਇਹ ਤੇਰਾ ਹਿੱਸਾ ਹੈ, ਇਹ ਲੈ ਤੂੰ ਚਾਵਲ ਖਾ ਲੈ। ਮੇਰਾ ਹਿੱਸਾ ਵੀ ਵੰਡ ਦਿਓ, ਸਭ ਕੁਝ ਵੰਡ ਦਿਓ। ਆਖ ਉੱਠਿਆ ਤੇ ਇੰਨੀ ਤਾਕਤ ਨਾਲ ਦੌੜਿਆ ਕਿ ਵੇਖਦੇ ਵੇਖਦੇ ਉਹ ਹਨੇਰੇ ਵਿੱਚ ਗਵਾਚ ਗਿਆ। ਮੈਂ ਬਹੁਤ ਦੇਰ ਤੱਕ ਤੇ ਬਹੁਤ ਦੂਰ ਤੱਕ ਉਹਨੂੰ ਭਾਲਦਾ ਰਿਹਾ ਤੇ ਫਿਰ ਪਰੇਸ਼ਾਨ ਜਿਹਾ ਹੋ ਕੇ ਪਰਤ ਆਇਆ। ਉਹ ਚਲਾ ਗਿਆ। ਮੈਂ ਆਪਣਾ ਇੰਤਜ਼ਾਰ ਕਰਨ ਵਾਲਿਆਂ ਨੂੰ ਵੰਡ ਦਿਓ ਬੋਲਣ ਵਾਲੇ ਮੁੰਡੇ ਬਾਰੇ ਦੱਸਿਆ। ਉਹਨਾਂ ਕੁਝ ਜਵਾਬ ਦਿੱਤੇ। ਮੈਨੂੰ ਵੇਖ ਕੇ ਖਾਣਾ ਸ਼ੁਰੂ ਕਰਨ ਲੱਗ ਪਏ। ਸਾਰਿਆਂ ਨੂੰ ਜ਼ੋਰ ਦੀ ਭੁੱਖ ਲੱਗੀ ਹੋਈ ਸੀ। ਉਹ ਮੇਰਾ ਇੰਤਜ਼ਾਰ ਕਰਦੇ ਥੱਕ ਚੁੱਕੇ ਸਨ। ਫਿਰ ਅਸੀਂ ਸਾਰਿਆਂ ਨੇ ਆਪਣੇ ਹਿੱਸਿਆਂ ਸਮੇਤ ਉਹਦਾ ਹਿੱਸਾ ਵੀ ਵੰਡ ਕੇ ਖਾ ਲਿਆ। ਇਹ ਕਹਾਣੀ ਮੇਰੀ ਕਿਤਾਬ ਤੂੰ ਕਹਾਣੀ ਤੇ ਮੈਂ ਵਿੱਚੋਂ ਲਈ ਗਈ ਹੈ।